ਡਰੇਕ ਜੋ ਇੱਕ ਰੈਪਰ ਹੈਗਾ ਕੈਨੇਡਾ ਦਾ, ਬਹੁਤ ਮਸ਼ਹੂਰ ਆ, ਉਸਨੇ ਲੇਟਲੀ ਜਿਹੜਾ ਸਿੱਧੂ ਮੂਸੇ ਵਾਲਾ ਉਸ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਇੱਕ ਜੋ ਕੰਸਰਟ ਕਰ ਰਿਹਾ ਸੀ ਉੱਥੇ ਉਸ ਨੂੰ ਯਾਦ ਕੀਤਾ। ਉਸ ਟੀ-ਸ਼ਰਟ ਦੇ ਉੱਤੇ ਜੋ ਸਿੱਧੂ ਮੂਸੇਵਾਲਾ ਆ ਉਹਦੀ ਪਿਕਚਰ ਦੇ ਨਾਲ ਉਹਦਾ 1993 ਤੋਂ ਲੈ ਕੇ 2022 ਤੱਕ ਲਿਖਿਆ ਹੋਇਆ ਸੀ। ਸੋ ਇੰਟਰਨੈਸ਼ਨਲ ਆਰਟਿਸਟ ਨੇ ਇਸ ਤਰ੍ਹਾਂ ਉਸ ਨੂੰ ਯਾਦ ਕੀਤਾ ਹੈਗਾ। ਇੰਡੀਆ ਦੇ ਵਿੱਚ ਵੀ, ਹੋਰ ਪੂਰੀ ਦੁਨੀਆ ਦੇ ਵਿੱਚ ਵੀ ਵੱਖ-ਵੱਖ ਲੋਕ ਉਸ ਨੂੰ ਯਾਦ ਕਰ ਰਹੇ ਹੈਗੇ ਆ। ਜੀ ਇਸੇ ਬਿਲਕੁਲ। ਤਰ੍ਹਾਂ ਸੋ ਆਪਣੇ ਗੁਆਂਢੀ ਬਿਲਕੁਲ ਮੁਲਕ ਕੈਨੇਡਾ ਤੋਂ ਖਬਰ ਆ ਰਹੀ ਆ, ਸੌਰੀ ਕੈਨੇਡਾ ਤੋਂ, ਤੇ ਕੈਨੇਡਾ ਦੇ ਕਾਫੀ ਪਲੇਅਰ ਹੁਣ ਕਾਮਨਵੈਲਥ ਗੇਮਾਂ ਦੇ ਵਿੱਚ ਹਿੱਸਾ ਲੈ ਰਹੇ ਆ। ਇੰਗਲੈਂਡ ਦੇ ਵਿੱਚ ਬਰਮਿੰਘਮ ਵਿਖੇ ਕਰਵਾਈਆਂ ਜਾ ਰਹੀਆਂ ਕਾਮਨਵੈਲਥ ਗੇਮਾਂ ਦੇ ਵਿੱਚ ਇੱਕ ਕੈਨੇਡਾ ਦਾ ਬਹੁਤ ਤਕੜਾ ਭਲਵਾਨ ਆ ਜਸਮੀਤ ਸਿੰਘ ਫੂਲਕਾ, ਉਹ ਇਸ ਦੇ ਵਿੱਚ ਹਿੱਸਾ ਲੈਣ ਜਾ ਰਿਹਾ ਹੈਗਾ। ਜੀ। ਸੋ ਇਸ ਤੋਂ ਪਹਿਲਾਂ ਜਿਹੜਾ ਡਰੇਕ ਆ ਉਸਨੇ ਆਪਣੇ ਇੱਕ ਰੇਡੀਓ ਸ਼ੋਅ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਦੀ ਜਿਹੜਾ ਕਤਲ ਤੋਂ ਬਾਅਦ 'ਚ ਉਸਨੂੰ ਸ਼ਰਧਾਂਜਲੀ ਜਿਹੜੀ ਉਹ ਭੇਂਟ ਕੀਤੀ ਸੀਗੀ। ਤੇ ਕੱਲ ਆਪਣੇ ਜਿਹੜੇ ਟੋਰਾਂਟੋ ਦੇ ਹੀ ਕੌਂਸਰਟ ਦੇ ਵਿੱਚ ਉਸਦੀ ਤਸਵੀਰ ਵਾਲਾ ਤੇ ਉਸਦੇ ਨਾਮ ਲਿਖ ਕੇ ਕਿਹੜੇ ਈਅਰ ਬੋਰਨ, ਕਿਹੜੇ ਈਅਰ ਇਸ ਦੀ ਮੌਤ ਹੋਈ ਆ, ਉਸ ਨੂੰ ਸ਼ਰਧਾਂਜਲੀ ਜਿਹੜੀ ਆ ਉਸਨੇ ਇਹ ਭੇਂਟ ਕੀਤੀ ਆ। ਸੋ ਕਈ ਵਾਰੀ ਨਾ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਬੰਦੇ ਦੀ ਪਹੁੰਚ ਕਿੱਥੇ ਤੱਕ ਜਿਹੜੀ ਉਹ ਰਹੀ ਹੋਊਗੀ, ਪਰ ਸਿੱਧੂ ਮੂਸੇਵਾਲਾ ਜਿਸ ਨੇ ਆਪਣਾ ਕਰੀਅਰ ਉੱਥੋਂ ਹੀ ਕੈਨੇਡਾ ਦੇ ਵਿੱਚੋਂ ਹੀ ਜਿਹੜਾ ਉਹ ਸ਼ੁਰੂ ਕੀਤਾ ਸੀਗਾ, ਪਰ ਆਪਣੇ ਦਮ ਦੇ ਉੱਤੇ ਕਈ ਕਿੱਥੇ ਤੱਕ ਅੱਗੇ ਜਿਹੜਾ ਉਹ ਨਿਕਲ ਗਿਆ ਸੀਗਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੁਣ ਦਰਸਾਉਂਦੀਆਂ ਨੇ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਭਾਰਤ ਦੇ ਦੁਆਰਾ ਜਿਹੜੀ ਚਾਈਨਾ ਵਾਲੀਆਂ ਕੁਝ ਐਪਸ ਆ ਉਹਨਾਂ ਨੂੰ ਬੈਨ ਕੀਤਾ ਜਾ ਰਿਹਾ ਆ, ਰੋਕਿਆ ਜਾ ਰਿਹਾ। ਟਿਕਟੌਕ ਦੇ ਉੱਤੇ ਤਾਂ ਇਹਨਾਂ ਨੇ ਪਹਿਲਾਂ ਹੀ ਕਾਫੀ ਵਕਤ ਪਹਿਲਾਂ ਇੰਡੀਆ ਵਾਲਿਆਂ ਨੇ ਰੋਕ ਜਿਹੜੀ ਉਹ ਲਾ ਦਿੱਤੀ ਸੀ। ਅਧਿਕਾਰਤ ਤੌਰ ਦੇ ਉੱਤੇ ਪਬਲਿਕਲੀ ਤਾਂ ਨਹੀਂ ਇਹਨਾਂ ਨੇ ਅਨਾਊਂਸ ਕੀਤਾ ਵੀ ਇਹ ਕੁਛ ਐਪਸ ਨੂੰ ਬੈਨ ਕਰ ਰਹੇ ਆ, ਪਰ ਜਿਹੜੇ ਗੂਗਲ ਦਾ ਪਲੇ ਸਟੋਰ ਤੇ ਐਪਲ ਦਾ ਜਿਹੜਾ ਐਪ ਸਟੋਰ ਹੁੰਦਾ ਆ ਉਸ ਦੇ ਵਿੱਚੋਂ ਇਹਨਾਂ ਨੂੰ ਕੱਲ ਸ਼ਾਮ ਨੂੰ ਕੱਢ ਦਿੱਤਾ ਗਿਆ ਸੀ। ਇੱਕ ਜਿਹੜੀ ਗੇਮ BGMI ਕਰਕੇ ਆ ਉਸ ਨੂੰ ਕੱਢਿਆ ਗਿਆ। ਇਹ ਸੇਮ ਉਸੇ ਕੰਪਨੀ ਦੀ ਗੇਮ ਆ ਜਿਨ੍ਹਾਂ ਨੇ PUBG ਗੇਮ ਜਿਹੜੀ ਇੱਕ ਬਣਾਈ ਆ, ਜਿਹੜੀ ਕਿ ਬਹੁਤ ਜ਼ਿਆਦਾ ਮਸ਼ਹੂਰ ਆ ਇਸ ਟਾਈਮ ਤੇ ਉੱਥੇ ਲੋਕਾਂ ਦੇ ਵਿੱਚ, ਖਾਸ ਕਰਕੇ ਨਿਆਣਿਆਂ ਦੇ ਵਿੱਚ ਬਹੁਤ ਪ੍ਰਚਲਿਤ ਰਹੀ ਆ। 100 ਤੋਂ ਵੱਧ ਐਪਸ ਜਿਹੜੀਆਂ ਚਾਈਨੀਜ਼ ਓਰੀਜਨ ਵਾਲੀਆਂ ਆ ਉਹਨਾਂ ਨੂੰ ਬੀਤੇ ਦਿਨਾਂ ਦੇ ਵਿੱਚ ਇੰਡੀਆ ਦੇ ਦੁਆਰਾ ਉਹ ਬੈਨ ਕੀਤਾ ਗਿਆ ਆ। ਕਹਿੰਦੇ ਵੀ ਹੁਣ ਤਾਂ ਮਹੀਨਿਆਂ ਕੀ ਸਾਲਾਂ ਬੱਧੀ ਇਹਨਾਂ ਦਾ ਸਟੈਂਡ ਆਫ ਚੱਲ ਰਿਹਾ ਹੈਗਾ ਆ ਬਾਰਡਰ ਨੂੰ ਲੈ ਕੇ ਦੋਨਾਂ ਮੁਲਕਾਂ ਦੇ ਵਿੱਚ। ਸੋ ਇਹ ਜਿਹੜੇ ਬੈਨ ਆ ਲਗਾਤਾਰ ਇੰਡੀਆ ਵਾਲੇ ਉਧਰੋਂ ਜ਼ਮੀਨ ਹਥਿਆਈ ਜਾਂਦੇ ਆ ਤੇ ਇੱਧਰ ਇਹਨਾਂ ਦੀਆਂ ਐਪਾਂ ਜਿਹੜੀਆਂ ਆ ਉਹ ਬੈਨ ਕਰੀ ਜਾਂਦੇ ਆ। ਸੋ ਇਹ ਇੱਕ ਹੋਰ ਤਰੀਕੇ ਦੀ ਗੇਮ ਜਿਹੜੀ ਇੱਥੇ ਚੱਲ ਰਹੀ ਆ। ਸੋ ਉਹਨਾਂ ਨੇ ਇਹ ਦਾਅਵਾ ਕੀਤਾ ਇੰਡੀਆ ਵਾਲਿਆਂ ਨੇ ਵੀ ਇਹਦਾ ਡਾਟਾ ਜਿਹੜਾ ਆ ਉਹ ਚਾਈਨਾ ਦੇ ਕੋਲ ਜਾ ਰਿਹਾ ਆ, ਇਸ ਲਈ ਡਾਟਾ ਸ਼ੇਅਰਿੰਗ ਉੱਥੇ ਨਾ ਹੋਵੇ ਸਾਡੇ ਲੋਕਾਂ ਦੀ। ਇਹਨਾਂ ਨੂੰ ਜਿਹੜਾ ਆ ਇਸ ਤਰੀਕੇ ਦੇ ਨਾਲ ਇਹਨਾਂ ਨੇ ਕੀਤਾ ਹੈਗਾ ਆ। ਉੱਦਾਂ ਡਾਟਾ ਸ਼ੇਅਰਿੰਗ ਦੀ ਜੇ ਗੱਲ ਕਰਦੇ ਜਾਈਏ ਤਾਂ ਅਮਰੀਕਾ ਦੇ ਵਿੱਚ ਵੀ ਟਿਕਟੌਕ ਦੇ ਡਾਟੇ ਨੂੰ ਲੈ ਕੇ ਬਹੁਤ ਜ਼ਿਆਦਾ ਰੌਲਾ ਜਿਹੜਾ ਉਹ ਚੱਲ ਰਿਹਾ ਹੈਗਾ ਆ। ਚਿਰ ਤੋਂ ਹੀ ਜਿਹੜਾ ਉਹ ਹੈਗਾ ਆ, ਕਈਆਂ ਨੇ ਜਿਹੜੇ ਇੱਕ ਸਾਬਕਾ FCC ਦੇ ਕਮਿਸ਼ਨਰ ਸੀਗੇ ਉਹਨਾਂ ਨੇ ਤਾਂ ਚਿੱਠੀ ਲਿਖੀ ਸੀ ਕਾਂਗਰਸ ਨੂੰ ਤੇ FCC ਮੌਜੂਦਾ ਨੂੰ ਵੀ ਭਾਈ ਟਿਕਟੌਕ ਨੂੰ ਤੇ ਹੋਰ ਜਿਹੜੀਆਂ ਇੱਦਾਂ ਦੀਆਂ ਚਾਈਨੀਜ਼ ਐਪਸ ਆ ਉਹਨਾਂ ਨੂੰ ਬੰਦ ਕਰੋ, ਕਿਉਂਕਿ ਅਮਰੀਕਨ ਡਾਟਾ ਉੱਥੇ ਜਾ ਰਿਹਾ ਹੈ, ਅਮਰੀਕਨ ਯੂਜ਼ਰਸ ਦਾ ਡਾਟਾ ਜਾ ਰਿਹਾ। ਸੋ ਇੱਕ ਵਾਰੀ ਫਿਰ ਇਹ ਚਰਚਾ ਦੁਬਾਰਾ ਅਮਰੀਕਾ ਦੇ ਵਿੱਚ ਵੀ ਛਿੜੀ ਆ, ਪਰ ਵੇਲ ਕਿੱਥੇ ਆ ਜੀ ਕਿਸੇ ਨੂੰ ਜਿਹੜੇ ਟਿਕਟੌਕ ਜਾਂ ਇੱਦਾਂ ਦੀਆਂ ਐਪਸ ਦੇ ਵਿੱਚੋਂ ਨਿਕਲਣ ਦਾ, ਵੀ ਪ੍ਰਾਈਵੇਸੀ ਵਾਲੀ ਗੱਲ ਜਾਂ ਆਪਣੇ ਡਾਟਾ ਨੂੰ ਕਿੱਦਾਂ ਬਚਾਉਣਾ ਆ ਦੂਜੀਆਂ ਮੁਲਕਾਂ ਤੋਂ, ਖਾਸ ਕਰਕੇ ਜਿਹੜੇ ਕਿ ਇਸ ਨੂੰ ਗਲਤ ਢੰਗ ਦੇ ਨਾਲ ਵਰਤ ਸਕਦੇ ਆ, ਉਸ ਦੀ ਕਿਸੇ ਨੂੰ ਵੀ ਚੇਤਾ ਨਹੀਂ ਹੈ।